ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੁਹਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਸਾਧ ਸੰਗਤ ਜੀ, ਜਿਵੇਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ, ਅਸੀਂ ਹਰ ਮਹੀਨੇ ਦੀ 27 ਤਰੀਕ ਨੂੰ ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਨੂੰ ਸਮਰਪਿਤ ਕਰਕੇ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾਬੰਦੀ ਛੋੜ ਪਬਲਿਕ ਸਕੂਲ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਦੇ ਹਾਂ। 27 ਵਾਲਾ ਚੁਪਹਿਰਾ ਤੇ ਉਸੇ ਤਰ੍ਹਾਂ ਸਵੇਰੇ 10 ਵਜੇ ਤੋਂ 4 ਵਜੇ ਤੱਕ ਹੋਇਆ ਕਰੇਗਾ। ਪਰ ਇੱਕ ਖੁਸ਼ੀ ਦੀ ਗੱਲ ਪਤਾ ਕੀ ਹੈ ਕਿ ਹੁਣ ਅਸੀਂ ਹਰ ਐਤਵਾਰ ਤੇ ਐਤਵਾਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਿਆ ਕਰਾਂਗੇ ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ। 10 ਤੋਂ 12 ਜੋ ਸਾਰੀਆਂ ਸੰਗਤਾਂ ਸੈਂਚੀ ਸਾਹਿਬ ਤੋਂ ਸੁਖਮਨੀ ਸਾਹਿਬ ਦੇ ਪਾਠ ਕਰਨਗੀਆਂ, ਔਰ ਉਸ ਤੋਂ ਬਾਅਦ 12 ਤੋਂ ਲੈ ਕੇ 3 ਵਜੇ ਤੱਕ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ ਤੇ 3 ਤੋਂ 4 ਫਿਰ ਕੀਰਤਨ, ਫਿਰ ਸਮਾਪਤੀ। ਇਹ 6 ਘੰਟੇ ਜੋ ਚੁਪਹਿਰਾ ਬੱਜਵੀਂ ਭਗਤੀ, ਇਹ ਬਾਪੂ ਜੀ ਦੀ ਮਿਹਰ ਦੇ ਨਾਲ ਹਰ ਐਤਵਾਰ ਤੇ ਐਤਵਾਰ ਹੁਣ ਆਪਾਂ ਸਾਰੇ ਜਾਣੇ ਰਾਮ ਤੀਰਥ ਰੋਡ ਵਿਖੇ ਮਿਲ ਬੈਠਿਆ ਕਰਾਂਗੇ। ਔਰ ਤੁਹਾਨੂੰ ਸਭ ਨੂੰ ਪਤਾ ਹੈ ਚੁਪਹਿਰਿਆਂ ਦੇ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਹੋ ਕੇ ਵਰਤਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਆਹ ਹਿੱਕ ਤੇ ਹੱਥ ਮਾਰ ਕੇ ਗੁਰੂ ਜੀ ਦੀ ਕਿਰਪਾ ਨਾਲ ਉਹਦੇ ਭਰੋਸੇ ਤੇ ਕਹਿਣਾ, ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਵਿੱਚ ਪਹੁੰਚ ਕੇ ਦੁੱਖ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਬੰਧਨ ਕੱਟਦੇ ਨੇ, ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਆਓ ਹੁਣ ਇਹ ਹਰ ਐਤਵਾਰ ਤੇ ਐਤਵਾਰ, ਕਿਉਂਕਿ ਅੱਗੇ ਅਸੀਂ ਮਹੀਨੇ 'ਚ 1 ਚੁਪਹਿਰਾ ਕਰਦੇ ਸਾਂ। ਮੰਨ ਲਓ ਕਿਸੇ ਨੇ ਆਪਣੇ ਮਨ 'ਚ ਇਹ ਚੀਜ਼ ਰੱਖੀ ਕਿ ਮੈਂ 13 ਚੁਪਹਿਰੇ ਕਰਨੇ ਨੇ ਜਾਂ 5 ਚੁਪਹਿਰੇ। 5 ਚੁਪਹਿਰੇ ਕਰਦਿਆਂ 5 ਮਹੀਨੇ ਲੱਗ ਜਾਂਦੇ ਸੀ। 13 ਚੁਪਹਿਰੇ ਮਤਲਬ 13 ਮਹੀਨੇ ਲੱਗ ਜਾਂਦੇ ਸੀ। ਤੇ ਹੁਣ ਉਹੋ ਹੀ 5 ਚੁਪਹਿਰੇ 5 ਹਫ਼ਤਿਆਂ ਦੇ ਵਿੱਚ ਹੋ ਜਾਇਆ ਕਰਨਗੇ। ਇਹ ਮੇਰੀ ਬੇਨਤੀ ਹੈ, ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਦਾ ਸਮਾਂ ਆ ਗਿਆ। ਔਰ ਕਿਸੇ ਵੀ ਪਰਿਵਾਰਕ ਮੈਂਬਰ ਨੇ ਐਤਵਾਰ ਪਹੁੰਚਣ ਤੋਂ ਗੁਰੇਜ਼ ਨਹੀਂ ਕਰਨਾ, ਗੈਰ ਹਾਜ਼ਰੀ ਨਹੀਂ ਕਰਨੀ। ਆਪਣੇ ਅੰਦਰ ਇਹ ਪੱਕਾ ਰੱਖ ਲਓ, ਹਰ ਐਤਵਾਰ ਕਿਹਦੇ ਨਾਮ? ਬਾਬਾ ਦੀਪ ਸਿੰਘ ਜੀ ਦੇ ਨਾਮ। ਮੇਰਾ ਹਰ ਐਤਵਾਰ ਬਾਬਾ ਦੀਪ ਸਿੰਘ ਜੀ ਦੇ ਨਾਮ ਹੈ। ਤੇ ਐਤਵਾਰ ਦੀ ਚੋਣ ਵੀ ਅਸੀਂ ਕਿਉਂ ਕਰਦੇ ਹਾਂ? ਛੁੱਟੀ ਦਾ ਦਿਨ ਹੁੰਦਾ। ਉੱਦਾਂ ਭਾਵੇਂ ਸੋਮਵਾਰ ਰੱਖ ਲਈਏ, ਮੰਗਲਵਾਰ ਰੱਖ ਲਈਏ, ਬੁੱਧਵਾਰ, ਕੋਈ ਵਹਿਮ ਭਰਮ ਨਹੀਂ ਹੁੰਦਾ। ਪਰ ਐਤਵਾਰ ਤਾਂ ਕਰਕੇ ਰੱਖਿਆ ਗਿਆ ਕਿ ਛੁੱਟੀ ਦਾ ਦਿਨ ਹੁੰਦਾ ਤੇ ਸਾਰੀਆਂ ਸੰਗਤਾਂ ਚੁਪਹਿਰੇ ਦੇ ਵਿੱਚ ਹਾਜ਼ਰੀਆਂ ਭਰ ਸਕਦੀਆਂ ਨੇ। ਤੇ ਇਹ ਚੁਪਹਿਰਾ ਜਪ ਤਪ ਸਮਾਗਮ ਹਰ ਐਤਵਾਰ ਤੇ ਐਤਵਾਰ ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਦਾਤਾਬੰਦੀ ਛੋੜ ਪਬਲਿਕ ਸਕੂਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਕਰੇਗਾ। ਬੰਧਨ ਕਟਵਾਉਣ ਦਾ ਵੇਲਾ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਵੇਲਾ। ਔਰ ਜਿਹੜੀਆਂ ਤਰਨ ਤਾਰਨ ਸਾਹਿਬ ਤੋਂ ਆਉਣ ਵਾਲੀਆਂ ਸੰਗਤਾਂ ਜਾਂ ਉੱਧਰਲੇ ਇਲਾਕਿਆਂ ਤੋਂ, ਪਿੰਡਾਂ ਤੋਂ ਆਉਣ ਵਾਲੀਆਂ ਸੰਗਤਾਂ ਨੇ, ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਨੇ, ਉਹਨਾਂ ਦੇ ਲਈ ਹਰ ਐਤਵਾਰ ਤੇ ਐਤਵਾਰ ਸਵੇਰੇ 8 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ, ਜਿਹੜਾ ਸ਼ਹੀਦਾਂ ਸਾਹਿਬ ਤੋਂ ਪੈਦਲ 7-8 ਮਿੰਟ ਦਾ ਰਸਤਾ ਹੈ, ਸਭ ਨੂੰ ਪਤਾ ਹੈ। ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਵੇਰੇ 8 ਵਜੇ ਹਰ ਐਤਵਾਰ ਬੱਸਾਂ ਚੱਲਿਆ ਕਰਨਗੀਆਂ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਇਆ ਕਰਨਗੀਆਂ। ਔਰ ਚੁਪਹਿਰੇ ਦੀ ਸਮਾਪਤੀ ਤੋਂ ਬਾਅਦ ਤੁਹਾਨੂੰ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਛੱਡ ਵੀ ਦਿਆ ਕਰਨਗੀਆਂ। ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ 10 20 ਨੂੰ ਲੈ ਕੇ ਆਇਓ, ਕਿਉਂਕਿ ਜਿਹਦੀ ਝੋਲੀ ਭਰ ਰਹੀ ਹੈ ਚੁਪਹਿਰਿਆਂ ਦਾ ਸਦਕਾ, ਰਹਿ ਨਾ ਜਾਇਓ ਭਾਈ। 10 20 ਨੂੰ ਜੋੜੋ। ਕੱਚੇ ਗੁਰੂਆਂ ਨਾਲ ਜੋੜਨ ਵਾਲੇ ਕਿੰਨੇ ਉਪਰਾਲੇ ਕਰਦੇ ਨੇ, ਦਸਵੰਧ ਵਿੱਚੋਂ ਗੱਡੀਆਂ ਵੀ ਬੁੱਕ ਕਰ ਲੈਂਦੇ, ਸਭ ਕੁਝ ਕਰ ਲੈਂਦੇ ਨੇ। ਤੇ ਤੁਸੀਂ ਤੇ ਜੋੜਨਾ ਹੀ ਬਾਬਾ ਦੀਪ ਸਿੰਘ ਜੀ ਨਾਲ, ਗੁਰੂ ਰਾਮਦਾਸ ਜੀ ਨਾਲ। ਇਸ ਕਰਕੇ ਕਿਸੇ ਨੇ ਵੀ ਢਿੱਲ ਮਿੱਠ ਨਹੀਂ ਕਰਨੀ। ਹਰ ਐਤਵਾਰ ਕਿਹਦੇ ਨਾਮ? ਬਾਬਾ ਦੀਪ ਸਿੰਘ ਜੀ ਦੇ ਨਾਮ। ਆਓ ਇਸ ਪ੍ਰਚਾਰ ਦਾ, ਇਸ ਜਪ ਤਪ ਸਮਾਗਮ ਦਾ ਸਾਰੇ ਜਾਣੇ ਹਿੱਸਾ ਬਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। 39ਵਾਂ ਦਿਨ ਅੱਜ ਅੰਮ੍ਰਿਤ ਵੇਲੇ ਸਮਾਗਮਾਂ ਦਾ। ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਸਾਹਿਬ ਜੀ ਦੇ ਬੇਅੰਤ ਸੰਗਤ ਰੂਪੀ ਪਰਿਵਾਰਕ ਮੈਂਬਰ ਇਸ ਪਾਵਨ ਪਵਿੱਤਰ ਸਥਾਨ ਤੇ ਜਿੱਥੇ ਜੁੜੇ ਨੇ, ਉੱਥੇ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ ਵੀ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਆਪੋ ਆਪਣੇ ਸਥਾਨਾਂ ਤੇ ਪਿੰਡਾਂ, ਨਗਰਾਂ, ਸ਼ਹਿਰਾਂ 'ਚ ਜੁੜੇ ਨੇ। ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ।
प्यार न लखो न जी धन बाबा दीप सिंह जी। यूट्यूब का लिंक तुहाडे सारिਆਂ तक पहुँच चुकिया। मैं निमरता सहित बेनती करदा 15-15 20-20 मैंबरां नूं ये लिंक शेयर करो। अगे तो अगे उन्होंने कहो लिंक शेयर करने बारे। और जिहड़ा साडा यूट्यूब चैनल है भाई अमनदीप सिंह जी ऑफिशियल चैनल, इनू सबसक्राइब करना ना भुल्यो। आओ भावना होई गुरु ग्रंथ साहिब जी के रूप दे विच कौन विराजमान ने? आखो धन गुरु रामदास जी, धन गुरु रामदास जी। ते चरणां विच कौन बैठे? आखो धन बाबा दीप सिंह जी। आओ वाहिगुरु गुरमंत्र दे जाप दे नाल अज दे इस 39वें दिन की प्रारंभता करिए। सारी संगत हाजरी लायो, कोई रसना मंझी ना रहे।
लखन जी धन बाबा दीप सिंह जी। वाहिगुरु 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 धन गुरु रामदास जी धन गुरु रामदास जी। प्यार न लखन जी धन बाबा दीप सिंह जी। बाबा जी साडियां सब दियां झोलियां भर दिओ धन बाबा दीप सिंह जी। वाहिगुरु 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 वाहिगुरु। धन गुरु रामदास जी 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 धन गुरु रामदास जी। जी बाबा दीप सिंह 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 जी। वाहिगुरु 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 वाहिगुरु
ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ ਦੋ ਤਿੰਨ ਆਪਾਂ ਬੇਨਤੀਆਂ ਕਰਦੇ ਕਰ ਲਈਏ, ਫਿਰ ਸ਼ਬਦ ਪੜਾਂਗੇ। ਜੀਵਨ ਦੇ ਵਿੱਚ ਤਿੰਨ ਤਰ੍ਹਾਂ ਦੇ ਲੋਕਾਂ ਨੂੰ ਕਦੀ ਵੀ ਭੁੱਲਣਾ ਨਹੀਂ ਚਾਹੀਦਾ। ਤਿੰਨ ਤਰ੍ਹਾਂ ਦੇ ਲੋਕਾਂ ਨੂੰ। ਪਹਿਲੇ ਉਹ ਜਿਨ੍ਹਾਂ ਨੇ ਤੁਹਾਡੀ ਮੁਸੀਬਤ ਦੇ ਵਿੱਚ ਤੁਹਾਡਾ ਸਾਥ ਦਿੱਤਾ ਹੈ, ਸਾਥ ਕਦੀ ਵੀ ਉਹਨਾਂ ਨੂੰ ਨਾ ਭੁੱਲੋ। ਔਖਾ ਵੇਲਾ ਆਇਆ, ਤੁਹਾਡੇ ਨਾਲ ਖੜ ਕੇ ਬਾਂਹ ਬਣ ਕੇ, ਕੋਈ ਨਹੀਂ ਟੈਨਸ਼ਨ ਨਾ ਲਓ, ਮੈਂ ਅਰਦਾਸ ਕਰਦਾ ਜਾਂ ਫਲਾਣੀ ਜਗ੍ਹਾ ਤੇ ਮੈਂ ਇਹ ਕੰਮ ਕਰਨ ਲਈ ਤਿਆਰ ਹਾਂ। ਕਦੀ ਇਹੋ ਜਿਹੇ ਬੰਦਿਆਂ ਨੂੰ ਭੁੱਲੋ ਨਾ, ਤੇ ਕੋਸ਼ਿਸ਼ ਕਰੋ ਇਹੋ ਜਿਹੇ ਤੁਸੀਂ ਵੀ ਬਣੋ। ਸੁੱਖ ਵੇਲੇ ਕਿਸੇ ਦੇ ਨਾਲ ਖੜੋ ਨਾ ਖੜੋ, ਪਰ ਦੁੱਖ ਵੇਲੇ ਜ਼ਰੂਰ ਖਲੋਇਆ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਹਿਲੀ ਤਰ੍ਹਾਂ ਦੇ ਉਹ ਲੋਕ ਨੇ ਜਿਨ੍ਹਾਂ ਨੇ ਮੁਸੀਬਤ ਦੇ ਵਿੱਚ ਸਾਥ ਦਿੱਤਾ ਹੋਵੇ, ਕਦੀ ਉਹਨਾਂ ਨੂੰ ਨਹੀਂ ਭੁੱਲਣਾ ਚਾਹੀਦਾ। ਤੇ ਦੂਜੀ ਤਰ੍ਹਾਂ ਦੇ ਉਹ ਲੋਕ ਜਿਨ੍ਹਾਂ ਨੇ ਮੁਸੀਬਤ ਵਿੱਚ ਤੁਹਾਡਾ ਸਾਥ ਛੱਡ ਦਿੱਤਾ ਹੋਵੇ, ਭੁੱਲੋ ਉਹਨਾਂ ਨੂੰ ਵੀ ਨਾ। ਉਹਨਾਂ ਨਾਲ ਨਫ਼ਰਤ ਨਾ ਕਰੋ, ਕੋਈ ਈਰਖਾ ਦੀਆਂ ਦੀਵਾਰਾਂ ਨਾ ਰੱਖੋ, ਪਰ ਅੰਦਰੋਂ ਸੁਚੇਤ ਹੋ ਜੋ। ਸੁਚੇਤ ਇਹ ਨਾਲ ਖੜਾ, ਬਸ ਦਿਖਾਵੇ ਮੱਤਰ ਖਲੋਤਾ ਹੋਇਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਉਦਾਂ ਗੱਲਾਂ ਬਾਤਾਂ ਨਾਲ ਹੀ ਖੜਾ ਹੈ, ਅੰਦਰੋਂ ਤੇ ਮੇਰੇ ਖੜੇ ਨੇ ਗੁਰੂ ਰਾਮਦਾਸ ਨਾਲ। ਬਾਬਾ ਦੀਪ ਸਿੰਘ ਜੀ ਜਾਂ ਉਹਨਾਂ ਦੇ ਭਗਤ ਪਿਆਰੇ ਮੇਰੇ ਨਾਲ ਖੜੋਤੇ ਨੇ। ਵਾਹ ਵਾਹ। ਸਤਿ ਸ੍ਰੀ ਅਕਾਲ। ਇਹ ਚੀਜ਼ ਕਦੀ ਨਹੀਂ ਭੁੱਲਣੀ। ਮੇਰੇ ਨਾਲ ਗੁਰੂ ਰਾਮਦਾਸ ਜੀ ਖਲੋਤੇ ਨੇ, ਬਾਬਾ ਦੀਪ ਸਿੰਘ ਸਾਹਿਬ ਖਲੋਤੇ, ਉਹਨਾਂ ਦੇ ਭਗਤ ਪਿਆਰੇ ਗੁਰਸਿੱਖ ਰੰਗ ਰਤੜੀਆਂ ਰੂਹਾਂ ਖੜੀਆਂ ਨੇ। ਤਿੰਨ ਤਰ੍ਹਾਂ ਦੇ ਲੋਕਾਂ ਨੂੰ ਮੈਂ ਗੱਲ ਕਰ ਰਿਹਾ, ਕਦੀ ਵੀ ਨਾ ਭੁੱਲੋ। ਮੁਸੀਬਤ ਵਿੱਚ ਸਾਥ ਦੇਣ ਵਾਲਿਆਂ ਨੂੰ ਕਦੀ ਨਹੀਂ ਭੁੱਲਣਾ। ਮੁਸੀਬਤ ਵਿੱਚ ਸਾਥ ਜਿਨ੍ਹਾਂ ਨੇ ਛੱਡ ਦਿੱਤਾ ਹੈ, ਉਹਨਾਂ ਨੂੰ ਵੀ ਨਾ ਭੁੱਲੋ। ਤੇ ਜਿਨ੍ਹਾਂ ਦੇ ਕਰਕੇ ਤੁਹਾਡੇ ਤੇ ਮੁਸੀਬਤ ਆਈ ਹੈ, ਨਾ ਭੁੱਲੋ ਉਹਨਾਂ ਨੂੰ ਵੀ ਨਾ। ਜੀ ਉਹਨਾਂ ਨੂੰ ਵੀ ਨਾ ਕਦੀ ਭੁੱਲੋ। ਆਖੋ ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਬਸ ਉਹਨਾਂ ਤੋਂ ਸੁਚੇਤ ਰਹਿਣਾ। ਸੁਚੇਤ ਸੁਚੇਤ। ਇਹ ਬਨੌਟੀ ਜਿਹਾ ਪਿਆਰ ਕਰ ਰਿਹਾ, ਚਲ ਕੋਈ ਨਹੀਂ, ਅਰਦਾਸ ਕਰੋ ਬਾਬਾ ਜੀ ਇਹਦੇ ਅੰਦਰ ਅੰਦਰੂਨੀ ਇਸ਼ਕ ਬਖਸ਼ ਦਿਓ, ਆਪਣੇ ਪ੍ਰਤੀ ਵੀ, ਆਪਣੇ ਬਣਾਏ ਹੋਏ ਇਹ ਜੀਆਂ ਪ੍ਰਤੀ ਵੀ। ਪਰ ਸੁਚੇਤ ਰਹੋ ਨਾ ਤੋਂ, ਸੁਚੇਤ ਸਾਵਧਾਨ ਰਹੋ ਕਿ ਬਾਅਦ ਵਿੱਚ ਫਿਰ ਤੁਹਾਨੂੰ ਮੁਸੀਬਤ 'ਚ ਨਾ ਪਾ ਦੇ। ਇਹ ਸਾਵਧਾਨ ਰਹਿਣਾ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਿਆ। ਹੁਣ ਕਈ ਵਾਰੀ ਜੀਵਨ ਵਿੱਚ ਚੱਲਦਿਆਂ ਕੋਈ ਪਰਿਵਾਰਕ ਮੈਂਬਰ ਸਾਨੂੰ ਠੋਕਰ ਮਾਰ ਦਿੰਦਾ ਹੈ। ਸੁਣਿਓ, ਮੈਂ ਜਿੰਨੀਆਂ ਗੱਲਾਂ ਕਰਦਾ ਸਭ ਨੂੰ ਪਤਾ ਪਰਿਵਾਰਕ ਤੌਰ ਦੀਆਂ ਕਰਦਾ। ਅੱਜ ਤੱਕ ਮੈਂ ਸਮਾਜ ਨੂੰ ਸੁਧਾਰਨ ਦੀ ਗੱਲ ਨਹੀਂ ਕੀਤੀ ਤੇ ਨਾ ਮੈਂ ਕਰਨੀ ਹੈ। ਅਸੀਂ ਤੇ ਆਪਣੇ ਆਪ ਨੂੰ ਸੁਧਾਰਨਾ, ਆਪਣੇ ਆਪ ਨੂੰ ਸਵਾਰਨਾ। ਸੱਚਾਈ ਹੈ, ਅਸੀਂ ਆਪਣੇ ਆਪ ਨੂੰ ਸਵਾਰਨਾ। ਜਦੋਂ ਕੋਈ ਤੁਹਾਨੂੰ ਠੋਕਰ ਮਾਰ ਦੇਵੇ ਨਾ ਘਰੇਲੂ ਤੌਰ ਤੇ ਕਦੀ ਵੀ ਗਲਤ ਰਸਤੇ ਤੇ ਨਾ ਜਾਇਓ। ਮੇਰੀ ਬੇਨਤੀ, ਕੋਈ ਮਿੱਤਰ ਦੋਸਤ ਹੈ ਜਾਂ ਘਰੇਲੂ ਤੌਰ ਤੇ ਤੁਹਾਡੀ ਮਾਂ ਹੈ, ਬਾਪ ਹੈ, ਭੈਣ ਹੈ, ਭਾਈ ਕੋਈ ਵੀ ਹੈ, ਪਤੀ ਹੈ, ਪਤਨੀ, ਕੋਈ ਵੀ, ਕਿਸੇ ਨੇ ਮਾਰਤੀ ਠੋਕਰ, ਕਦੀ ਵੀ ਠੋਕਰ ਖਾਣ ਤੋਂ ਬਾਅਦ ਗਲਤ ਰਸਤੇ ਤੇ ਨਾ ਜਾਇਓ। ਸਹੀ ਰਸਤਾ ਚੁਣ ਕੇ ਉਹਨੂੰ ਗਲਤ ਸਾਬਤ ਕਰਕੇ ਵਿਖਾਇਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਹੀ ਰਸਤਾ ਚੁਣਿਓ। ਸਹੀ ਰਸਤਾ, ਸਹੀ ਰਸਤਾ ਜਿਹੜਾ ਰਸਤਾ ਗੁਰੂ ਰਾਮਦਾਸ ਦਿੰਦੇ ਨੇ, ਸਹੀ ਰਸਤਾ ਜਿਹੜਾ ਰਸਤਾ ਬਾਬਾ ਦੀਪ ਸਿੰਘ ਦਿੰਦੇ ਨੇ, ਸਹੀ ਰਸਤਾ ਜਿਹੜਾ ਰਸਤਾ ਆ ਸੰਗਤ ਵਿੱਚੋਂ ਆ ਕੇ ਮਿਲਦਾ, ਗੁਰੂ ਕੇ ਪਿਆਰੇ ਰੰਗੇ ਹੋਏ ਗੁਰਸਿੱਖ ਮਹਾਂਪੁਰਖ ਦਿੰਦੇ ਨੇ। ਉਹ ਰਸਤੇ ਤੇ ਚੱਲ ਕੇ ਉਹਨਾਂ ਨੂੰ ਗਲਤ ਸਾਬਤ ਕਰਕੇ ਵਿਖਾਉਣਾ। ਆਪ ਗਲਤ ਰਸਤਾ ਨਹੀਂ ਕਦੀ ਚੁਣਨਾ। ਮੈਂ ਤੇ ਫਲਾਣੇ ਬਿਨਾ ਮਰੀ ਜਾਣਾ, ਉਹ ਮੈਨੂੰ ਨਾ ਮਿਲਿਆ ਜਾਂ ਉਹ ਮੈਨੂੰ ਨਾ ਮਿਲੀ ਜਾਂ ਉਹਨੇ ਮੈਨੂੰ ਧੋਖਾ ਦੇ। ਨਹੀਂ 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 ਨਹੀਂ। ਉਹ ਜੇ ਉਹਨੂੰ ਤੇਰੀ ਟੈਨਸ਼ਨ ਨਹੀਂ, ਤੂੰ ਕਿਉਂ ਰੱਖੀ ਹੈ? ਤੂੰ ਕਿਉਂ ਆਪਣੇ ਆਪ ਦਿਮਾਗ ਦੇ ਉੱਪਰ ਬੋਝ ਪਾਇਆ? ਇਹ ਚੀਜ਼ਾਂ ਤੋਂ ਬਾਹਰ ਨਿਕਲੀਏ, ਬਾਹਰ। ਅਸੀਂ ਤੇ ਇਸ਼ਕ ਕਰਨਾ ਇੱਕ ਦੇ ਨਾਲ,
ਉਹ ਇੱਕ ਕੌਣ? ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅਸੀਂ ਤੇ ਇਸ਼ਕ ਕਰਨਾ ਬਾਬਾ ਦੀਪ ਸਿੰਘ ਜੀ ਨਾਲ ਕਹਿ ਦਿਓ ਧੰਨ ਬਾਬਾ। ਅਸੀਂ ਤੇ ਇਸ਼ਕ ਕਰਨਾ ਪਿਆਰਿਓ ਜਿਹੜੇ ਉਹਦੇ ਰੰਗੇ ਹੋਏ ਮਹਾਂਪੁਰਖ ਨੇ, ਕਮਾਈ ਵਾਲੇ ਗੁਰਸਿੱਖ ਨੇ, ਉਹਨਾਂ ਦੇ ਨਾਲ ਹੈ ਜੀ, ਉਹਨਾਂ ਦੇ ਬਚਨਾਂ ਨਾਲ, ਉਹਨਾਂ ਦੀ ਕਮਾਈ ਨਾਲ। ਅਸੀਂ ਤੇ ਇਸ਼ਕ ਆ ਚੀਜ਼ਾਂ ਨਾਲ ਕਰਨਾ। ਅਗਲੀ ਗੱਲ ਸੁਣ ਲਓ, ਇਹ ਵੀ ਬੜੀ ਜ਼ਿੰਦਗੀ ਦੇ ਵਿੱਚ ਕੰਮ ਆਏਗੀ। ਇਸ ਤੋਂ ਬਾਅਦ ਆਪਾਂ ਫਿਰ ਸ਼ਬਦ ਪੜਾਂਗੇ। ਦੁਨੀਆ ਦੇ ਸਾਹਮਣੇ ਜਿੱਤਣ ਵਾਲਾ ਵਿਜੇਤਾ ਨਹੀਂ ਹੁੰਦਾ। ਵਾਹ ਵਾਹ ਹੋ ਗਈ, ਮੈਂ ਬੜਾ ਜਿੱਤ ਲਿਆ, ਫਲਾਣੇ ਨੂੰ ਜਿੱਤ ਲਿਆ, ਜਿੱਤ ਲਿਆ। ਦੁਨੀਆ ਦੇ ਸਾਹਮਣੇ ਜਿੱਤਣ ਵਾਲਾ ਹੀ ਵਿਜੇਤਾ ਨਹੀਂ ਹੁੰਦਾ। ਕਿਹੜੇ ਰਿਸ਼ਤਿਆਂ ਦੇ ਸਾਹਮਣੇ ਕਦੋਂ ਕਿੱਥੇ ਹਾਰਨਾ ਹੈ ਨਾ, ਹਾਰਨਾ, ਇਹ ਜਾਣਨ ਵਾਲਾ ਵੀ ਵਿਜੇਤਾ ਹੁੰਦਾ ਹੈ। ਫਿਰ ਮੈਂ ਦੁਹਰਾ ਰਿਹਾ, ਦੁਨੀਆ ਦੇ ਸਾਹਮਣੇ ਜਿੱਤਣ ਵਾਲਾ ਵਿਜੇਤਾ ਨਹੀਂ, ਜੇਤੂ ਨਹੀਂ। ਕਿਹੜੇ ਰਿਸ਼ਤੇ ਦੇ ਸਾਹਮਣੇ ਕਦੋਂ ਕਿੱਥੇ ਹਾਰਨਾ ਹੈ, ਜਦੋਂ ਇਹ ਗੱਲ ਦੀ ਵੀ ਸਮਝ ਆ ਜਾਏ ਨਾ, ਉਹ ਵੀ ਬੰਦਾ ਜੇਤੂ ਹੈ, ਉਹ ਵੀ ਵਿਜੇਤਾ ਹੈ। ਅਸੀਂ ਪਤਾ ਕਿੱਥੇ ਕਿੱਥੇ ਹਾਰਨਾ। ਬੱਚਿਆਂ ਨੇ ਹਾਰਨਾ ਆਪਣੇ ਮਾਪਿਆਂ ਦੇ ਅੱਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਸੇਵਾਦਾਰ ਨੇ ਹਾਰਨਾ ਆਪਣੇ ਮੁਰਸ਼ਿਦ ਦੇ ਅੱਗੇ। ਸਿੱਖ ਨੇ ਹਾਰਨਾ ਗੁਰੂ ਦੇ ਅੱਗੇ। ਹਾਰ ਜਾਣਾ, ਇੱਥੇ ਜਿੱਤਣਾ ਨਹੀਂ, ਇੱਥੇ ਤਾਂ ਹਾਰਨਾ ਹੈ, ਹਾਰਨਾ। ਅਸੀਂ ਸਾਰਿਆਂ ਨੇ ਹਾਰਨਾ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਦੇ ਅੱਗੇ। ਹਾਰ ਜੋ ਸੋ ਨਿਹਾਲ ਸਤਿ ਸ੍ਰੀ ਅਕਾਲ। ਇੱਥੇ ਆ ਕੇ ਹਾਰਨਾ ਔਰ ਸੱਚਾਈ ਹੈ। ਜਿਹੜਾ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਅੱਗੇ ਆ ਕੇ ਹਾਰ ਜਾਂਦਾ ਹੈ ਨਾ, ਦੁਨੀਆ ਦੇ ਵਿੱਚ ਕੋਈ ਮਾਈ ਦਾ ਲਾਲੋ ਦੀ ਪਿੱਠ ਨਹੀਂ ਲਾ ਸਕਦਾ, ਉਹਨੂੰ ਹਰਾ ਨਹੀਂ ਸਕਦਾ। ਸਤਿ ਸ੍ਰੀ ਅਕਾਲ। ਇੱਥੇ ਆ ਕੇ ਹਾਰ ਜੋ। ਕਈ ਵਾਰੀ ਕਹਿੰਦੇ ਨਾ, ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਨਾ। ਬਲਿਹਾਰ ਦਾ ਮਤਲਬ ਕਿ ਆਪਣੇ ਸਾਰੇ ਬਲ ਮੈਂ ਹਾਰ ਗਿਆ ਤੇਰੇ ਅੱਗੇ ਆ ਕੇ। ਮੈਨੂੰ ਕੋਈ ਵਿਦਵਤਾ ਦਾ ਬਲ ਨਹੀਂ, ਮੈਨੂੰ ਕੋਈ ਆਪਣੀ ਸੋਭਾ ਦਾ ਬਲ ਨਹੀਂ, ਮੈਨੂੰ ਕੋਈ ਆਪਣੀ ਜਮਾਤ ਦਾ ਬਲ ਨਹੀਂ, ਮੈਨੂੰ ਕੋਈ ਆਪਣੇ ਮੋਹ ਦਾ ਬਲ ਨਹੀਂ, ਆਪਣੇ ਸਮੂਹ ਦਾ ਬਲ ਨਹੀਂ, ਮੈਨੂੰ ਕੋਈ ਆਪਣੇ ਗੁਣ ਦਾ ਬਲ ਨਹੀਂ। ਹਰ ਪੱਖ ਤੋਂ ਬਾਬਾ ਮੈਂ ਹਾਰ ਕੇ ਆ ਗਿਆ, ਹਾਰ ਕੇ। ਸਤਿ ਸ੍ਰੀ ਅਕਾਲ। ਜਦੋਂ ਇੱਥੇ ਆ ਕੇ ਆਪਣੇ ਬਲ ਹਾਰ ਜੋਗੇ ਨਾ, ਹਾਰ ਜੋਗੇ। ਸੱਚਾਈ ਏ ਇਸ ਲੋਕ ਵਿੱਚ ਹੀ ਨਹੀਂ, ਪਰ ਲੋਕ ਵਿੱਚ ਵੀ ਜੇਤੂ ਤੁਸੀਂ ਹੀ ਬਣੋਗੇ। ਤੁਸੀਂ ਜਿਹਨੂੰ ਇਹ ਗੱਲ ਦਾ ਗਿਆਨ ਹੋ ਗਿਆ ਨਾ ਕਿ ਕਿਹੜੇ ਰਿਸ਼ਤੇ ਵਿੱਚ ਕਿੱਥੇ ਕਦੋਂ ਕਿਵੇਂ ਹਾਰਨਾ, ਬਸ ਉਹ ਜੇਤੂ ਬੰਦਾ ਹੈ। ਅਸੀਂ ਤਾਂ ਹਾਰਨਾ, ਅੱਜ ਹਾਰਨ ਹੀ ਆਏ ਆ, ਇੱਥੇ ਜਿੱਤਣਾ ਥੋੜੀ। ਅਸੀਂ ਹਾਰਨ ਆਏ ਆ। ਬਾਬਾ ਹਾਰ ਗਿਆ, ਮੈਂ ਹਾਰਿਆ ਪਿਆ ਵਾਂ, ਤੇ ਹੁਣ ਕਿਰਪਾ ਕਰ ਹਾਰੇ ਹੋਏ ਦੀ ਬਾਂਹ ਤੂੰ ਫੜ ਲੈ। ਬਾਬਾ ਮੈਂ ਹਾਰ ਗਿਆ, ਵਿਕਾਰਾਂ ਤੋਂ ਹਾਰ ਗਿਆ, ਮੈਂ ਹਾਰ ਗਿਆ। ਗਰੀਬ ਨਵਾਜ਼ ਕਿਰਪਾ ਦਾ ਖਾਤਾ ਖੋਲ, ਇਸ ਹਾਰੇ ਦਾ ਸਹਾਰਾ ਤੂੰ ਬਣ ਜਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਹਾਰ ਜੋ ਇੱਥੇ ਆ ਕੇ। ਇਹ ਮੇਰੀ ਬੇਨਤੀ, ਜਿੱਥੇ ਵੀ ਬੈਠੇ ਹੋ ਨਾ, ਭਾਵੇਂ ਅੰਦਰ ਬੈਠੇ, ਭਾਵੇਂ ਇੱਥੇ ਬੈਠੇ, ਥੱਲੇ ਜਿੱਥੇ ਵੀ ਜਗ੍ਹਾ ਮਿਲੀ ਹੋਈ ਹੈ, ਹਾਰ ਜੋ। ਇੱਥੇ ਕੋਈ ਨੰਬਰਬਾਜ਼ੀਆਂ ਨਹੀਂ, ਇੱਥੇ ਤੇ ਹਾਰਨਾ। ਨੁੱਕਰ 'ਚ ਵੀ ਬੈਠੇ ਹੋ ਨਾ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡੇ ਵੱਲ ਵੇਖ ਰਹੇ ਨੇ, ਵੇਖ ਰਹੇ, ਤੇ ਹਾਰ ਜੋ ਨਾ ਅੱਗੇ। ਸਰੈਂਡਰ ਕਰ ਦਿਓ ਆਪਣਾ ਆਪ। ਬਾਬਾ ਮੈਂ ਹਾਰੀ ਪਈ, ਬਾਬਾ ਮੈਂ ਹਾਰਿਆ ਪਿਆ, ਤੇ ਕਿਰਪਾ ਕਰ ਹਾਰੇ ਦਾ ਸਹਾਰਾ ਖੰਡੇ ਵਾਲਿਆ ਤੂੰ ਆਪ ਬਣ ਜਾ। ਕਾਹਦਾ ਮਾਣ ਕਰਾਂ, ਕਾਹਦੇ ਮੈਂ ਘਮੰਡ ਕਰਾਂ, ਕਿਹੜੀਆਂ ਗੱਲਾਂ ਦੇ ਮੈਂ ਦਾਅਵੇ ਕਰਾਂ, ਮੈਂ ਤੇ ਹਾਰਿਆ ਪਿਆ। ਹਾਰ ਜੋ, ਇਹ ਮੇਰੀ ਬੇਨਤੀ। ਔਰ ਜਿਹੜਾ ਇੱਥੇ ਆ ਕੇ ਹਾਰਦਾ ਹੈ ਨਾ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਇਸ ਲੋਕ ਵਿੱਚ, ਉਸ ਪਰਲੋਕ ਵਿੱਚ ਵੀ ਉਹਦੀ ਕਦੀ ਪਿੱਠ ਨਹੀਂ ਲੱਗਣ ਦਿੰਦੇ। ਹਾਂਜੀ,
सत श्री अकाल। आप सवरो श्री अकाल। आप सवरो परिवार सवारो सत श्री समाज आपे ही सबर जाएगा। प्यार नाल सारे फतेह बुलाओ। वाहिगुरु जी का खालसा वाहिगुरु जी की फतेह। अज जेड़ा मैं शब्द पढ़ना है पंचम पातशाह जी दी प्यारी मिठी रसना तो उच्चारण किया। गुरु ग्रंथ साहिब जी दे 809 नंबर अंग दे उत्ते दर्ज। मान करूं तुद ऊपरे मेरे प्रीतम प्यारे, हम अपराधी सद भूलते तुम बख्शण हारे। गुरु अर्जन दे पातशाह जी दे मुखार बिंद तो निकले ये प्यारे मिठे बोल। पढ़िए भी ते हार जी हार जी है बाबा है ही कख नहीं मेरे को, हारिया पिया। किस गल दा मैं दावा करा, किस गल दा घमंड करा, दिता ही सब कुछ तू होया। खो धन गुरु रामदास जी, धन गुरु रामदास जी। करियो कृपा प्यार दे विच कोई रसना मंझी ना रहे जी। तुम बख्शण हारे, हम
प्रभु मोहे कृपा तारे, मोहे कृपा तारे। राखो अपनी शरण प्रभु मोहे कृपा तारे, मोहे कृपा तारे। सेवा कछु न जानो नीच मूर्खारे, नीच मूर्खारे। तुम बख्शण हारे, मान करो प्रीतम प्यारे। हम अपराधे सद बोलते तुम बख्शण हारे, हम अपराधे सद बोलते तुम बख्शण हारे। गुरु रामदास जी, गुरु रामदास जी। सारे प्यार न लखन जी, धन बाबा दीप सिंह जी। करे असंख्य नीत तुम निर्गुण दाता रे, निर्गुण दाता रे। हम अवगुण करे असंख्य नीत, हम अवगुण करे असंख्य नीत तुम निर्गुण दाता रे, निर्गुण दाता रे। दासी संगत प्रभु त्याग ए कर्म हमारे, ए कर्म हमारे। तुम बख्शण हारे, मान करो मान करो तुझ ऊपरे मेरे प्रीतम प्यारे। हम अपराधी सद बोलते तुम बख्शण हारे, हम अपराधी सद बोलते तुम बख्शण हारे। संगत बोले हम सद तुम बख्शण हारे। धन गुरु रामदास जी, गुरु रामदास जी। प्यार न लखन जी, धन बाबा दीप सिंह जी।
सब किछ दया तार, हम अकिरत कनारे, अकिरत कनारे। तुम देवो सब किछ दया तार, हम अकिरत कनारे, हम अकिरत कनारे। नाग परे तेरे दान स्यों, नेह चित खस मारे, नेह चित खस मारे। तुम बख्शण हारे, मान करो मान करो तुत उपरे, मेरे प्रीतम प्यारे। हम अपराधी सद बोलते, तुम बख्शण हारे। हम अपराधी सद बोलते, तुम बख्शण हारे। तन खंडे वाले जेड़ा इस वेले तेरी गोदी च बैठा ना, जिथे जिथे भी बैठा, साडे हुण दे कीते सारे गुनाह बख्श दे बाबा। चंगा मंदा बुरा भला मैनू कबूल कर ले। मंदा वा मैं मन लिया पर तेरा वा, औगणिया ना मन लिया पर तेरा वा, अकिरत धन मैं मन लिया पर तेरा वा। धन बाबा सिंह जी, धन बाबा। तुझते बाहर किछ नहीं, पव काटन हारे, पव काटन हारे। तुझते बाहर किछ नहीं, पव काटन हारे, पव काटन हारे। कहो नानक शरण दयाल गुर, ले हो मुग्ध उधारे, ले हो मुग्ध उधारे। तुम बख्शण हारे, मान करो मान करो तुत उपरे, मेरे प्रीतम प्यारे। हम अपराधी सद बोलते, तुम बख्शण हारे। हम अपराधी सब बोलते, तुम बख्शन सर बोलो। हम अपराधी सद बोलते, तुम बख्शण हारे। हम अपराधी सब बोलते, तुम बख्शन हारे। लूण हरामी गुनहगार, बेगाना अल्प मत। जियो पिंड जिन सुख दिए, ताहे ना जानत तत। लाहा माया कारने दे दिस ढूंढन जाए, देवन हार दातार प्रभ
निमख न मने बसाए, लालच झूठ विकार मोह, या संपै मन माहे। लंपट चोर निंदक महा, तिन हो संग बिहाए। तुद पावे ता बख्श ले, तुद पावे ता बख्श ले, खोटे संग खरे। तुद पावे ता बख्श ले, खोटे संग खरे। नानक पावे पार ब्रह्म, पाहन नीर तरे। हम अपराधी सद भूलते, तुम बख्शण हारे। हम अपराधी सद भूलते, तुम बख्शण हारे। हम मेले तुम उजल करते। हम निर्गुण तू दाता, तू दाता। गुरु रामदास जी, गुरु रामदास जी, गुरु रामदास जी, गुरु रामदास जी, बाबा दीप सिंह जी, बाबा दीप सिंह जी, बाबा दीप सिंह जी। बाबा दीप सिंह जी। हम मैंने तुम उजल करते, हम निर्गुण तू दाता। हम मूर्ख तुम चतुर सियाणे, तू सर्व कला का ज्ञाता। माधो 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 बोलो माधो सारे। गुरु रामदास जी, 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 गुरु रामदास जी। गुरु रामदास जी, गुरु रामदास जी, गुरु रामदास जी। माधो हम ऐसे तो ऐसा, माधो हम ऐसे तू ऐसा। हम पापी तुम पाप खंडन। गुरु रामदास नीको ठाकुर देसा, तुम सब साचे साज निवाजे। जियो पिंड दे प्राणा, निर्गुण यारे गुण नहीं कोई। तुम दान दे हो मेहरबाना, तुम करो भला हम भलो ना जाने। गुरु रामदास तुम करो भला हम भलो ना जाने। तुम सदा सदा दयाला, तुम सुखदाई पुरख विधाते। तुम राखो अपने भला, तुम निधान अटल सुल्तान। जी जंत सब जचे, कहो नानक हम है हवाला। राख संतन के पाछे, ओ खंडे वाले दा सदका ही रख ले। कमाई वालियां दा सदका ही रख ले। कहो नानक हम ए है हवाला।
राख संतन के पाछे हम अपराधी सद बोलते तुम बख्शण हारे हम अपराधी सद बोलते तुम बख्शण हारे मान करो मान करो तुझ ऊपरे मेरे प्रीतम प्यारे हम अपराधी सद बोलते तुम बख्शण हारे हम अपराधी सद बोलते तुम बख्शण हारे सद बोलते तुम बख्शण हारे हम अपराधी सद बोलते तुम बख्शण हारे। सत श्री अकाल सत श्री ਧੰਨ ਗੁਰੂ ਰਾਮਦਾਸ ਜੀ गुरु रामदास जी ਪਿਆਰ ਨ ਲਖੋ ਨੇ ਜੀ ਧੰਨ ਬਾਬਾ। ਇਸ ਸ਼ਬਦ ਦੇ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਸਾਨੂੰ ਸੁਮਤ ਦੇ ਰਹੇ, ਹਰ ਵੇਲੇ ਨਿਮਾਣਾ ਨਿਤਾਣਾ ਬਣ ਕੇ ਇਹ ਕਹਿ ਗਰੀਬ ਨਿਵਾਜ ਮੈਂ ਅਲਪਾਗਾਂ ਤੁਸੀਂ ਸਰਬੱਗੋ, ਮੈਂ ਔਗਣਿਆਰਾਂ ਤੁਸੀਂ ਗੁਣਾਂ ਦੇ ਸਾਗਰ ਹੋ। ਆਖੋ ਧੰਨ ਗੁਰੂ ਰਾਮਦਾਸ ਜੀ। धन गुरु रामदास ਮੈਂ ਖਿਨ ਖਿਨ ਭੁੱਲਣ ਹਾਰ ਤੁਸੀਂ ਖਿਨ ਖਿਨ ਦੇ ਉੱਤੇ ਮੇਰੇ ਗੁਨਾਹ ਬਖਸ਼ਣ ਵਾਲੇ ਨਿਰੰਕਾਰ ਹੋ। ਮੈਂ ਸੰਸਾਰੀ ਹਾਂ ਤੁਸੀਂ ਨਿਰੰਕਾਰ ਹੋ ਆਪ। ਜਦੋਂ ਢਹਿ ਕੇ ਅੰਦਰੋਂ ਇਹ ਬੇਨਤੀਆਂ ਕਰਾਂਗੇ ਫਿਰ ਗੁਰੂ ਰਾਮਦਾਸ ਬੱਪੂ ਖੰਡੇ ਵਾਲਾ ਸਾਡੇ ਪਰਦੇ ਟੱਕੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ 8 ਸਤੰਬਰ ਨੂੰ ਦਾਸ ਦਾ ਜਨਮ ਦਿਨ ਆ ਰਿਹਾ ਔਰ ਇਸੇ ਸਬੰਧ ਦੇ ਵਿੱਚ ਅਸੀਂ ਹਰ ਸਾਲ ਗੁਰੂ ਦੀ ਗੋਦ ਵਿੱਚ ਬਹਿ ਕੇ ਕੀਰਤਨ ਕਰਦੇ ਹਾਂ, ਗੁਰੂ ਦੀਆਂ ਵਡਿਆਈਆਂ ਕਰਦੇ ਹਾਂ। ਇੱਕ ਬਹਾਨੇ ਨਾਲ ਸਾਰੇ ਪਰਿਵਾਰਕ ਮੈਂਬਰ ਇਕੱਠੇ ਹੋ ਜਾਂਦੇ ਹਾਂ। ਤੇ ਇਸ ਵਾਰੀ 8 ਸਤੰਬਰ ਨੂੰ ਸਵੇਰੇ 11 ਤੋਂ ਦੁਪਹਿਰੀ 1 ਵਜੇ ਤੱਕ 2 ਘੰਟੇ ਦਾ ਸਮਾਗਮ ਰੱਖਿਆ ਗਿਆ ਗੁਰਦੁਆਰਾ ਧੰਨ ਪੋਠੋਹਾਰ ਨਗਰ, ਸਾਂਤਾ ਕਰੂਜ਼, ਵੈਸਟ ਮੁੰਬਈ ਵਿਖੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਜਿਹੜੇ ਬੰਬੇ ਦੀਆਂ ਸੰਗਤਾਂ ਨੇ ਜਾਂ ਨੇੜੇ ਤੇੜੇ ਜਿੰਨੇ ਵੀ ਇਲਾਕੇ ਦੀਆਂ ਸੰਗਤਾਂ ਨੇ, ਜਿੰਨੇ ਪਰਿਵਾਰਕ ਮੈਂਬਰ ਤੁਸੀਂ ਪਿਆਰ ਕਰਨ ਵਾਲੇ ਹੋ, ਕਿਸੇ ਨੇ ਵੀ ਗੈਰ ਹਾਜ਼ਰੀ ਨਹੀਂ ਕਰਨੀ। ਇੱਕ ਦਿਨ ਭਾਵੇਂ ਛੁੱਟੀ ਕਰ ਲਿਓ, ਭਾਵੇਂ ਅੱਧੀ ਛੁੱਟੀ ਕਰ ਲਿਓ, ਜਿਵੇਂ ਤੁਹਾਡਾ ਹਿਸਾਬ ਬਣੇ। ਪਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਾਂਗਾ, ਆ ਕੇ ਦਾਸ ਨੂੰ ਜਨਮ ਦਿਨ 'ਤੇ ਅਸੀਸ ਜ਼ਰੂਰ ਦੇਣਾ ਔਰ ਗੁਰੂ ਪਿਤਾ ਜੀ ਦੀਆਂ ਕਥਾ ਕਹਾਣੀਆਂ ਅਸੀਂ ਸਾਰੇ ਰਲ ਮਿਲ ਕੇ ਉਸ ਦਿਨ ਗਾਇਨ ਕਰਾਂਗੇ, ਸੁਣਾਂਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਇਹ ਬੇਨਤੀ ਭੁੱਲਿਓ ਨਾ। 8 ਸਤੰਬਰ ਨੂੰ ਵਹੀਰਾਂ ਘੱਤ ਕੇ ਸਾਰੀਆਂ ਸੰਗਤਾਂ ਨੇ ਜੋ ਗੁਰਦੁਆਰਾ ਧੰਨ ਪੋਠੋਹਾਰ ਨਗਰ ਸਵੇਰੇ 11 ਵਜੇ ਦਾ ਪ੍ਰੋਗਰਾਮ ਹੈ, 10:30 ਵਜੇ ਦੇ ਕਰੀਬ ਸਭ ਨੇ ਪਹੁੰਚ ਜਾਣਾ। 2 ਘੰਟੇ ਆਪਾਂ ਸਾਰਿਆਂ ਨੇ ਗੁਰੂ ਦੀਆਂ ਵਡਿਆਈਆਂ ਵਿੱਚ ਜੁੜਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਆਏ ਸੰਤ ਪ੍ਰਾਹੁਣੇ, ਕੀਰਤਨ ਹੋਆ ਰਹਿਣ ਸਬਾਈ। ਸਾਧ ਸੰਗਤ ਜੀ, 9 ਸਤੰਬਰ ਦਾ ਦਿਨ ਆ ਰਿਹਾ
ਔਰ 9 ਸਤੰਬਰ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਭਾਈ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 15 ਫਰੀਦਾਬਾਦ ਵਿਖੇ ਰੱਖਿਆ ਗਿਆ। ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਤੁਹਾਨੂੰ ਸਾਰਿਆਂ ਨੂੰ ਯਾਦ ਹੈ। ਬਾਬਾ ਜੀ ਦਾ ਬਚਨ ਹੈ ਕਿ ਇੱਕ ਰਾਤ ਤੂੰ ਗੁਰੂ ਦੇ ਲੇਖੇ ਲਾ, ਪਤਾ ਨਹੀਂ ਗੁਰੂ ਰਾਮਦਾਸ ਨੇ, ਬਾਬਾ ਦੀਪ ਸਿੰਘ ਨੇ ਕਿੰਨੀਆਂ ਕੁ ਦੁੱਖਾਂ ਦੀਆਂ ਤੇਰੀਆਂ ਰਾਤਾਂ ਕੱਟ ਦੇਣੀਆਂ ਨੇ। ਔਰ ਪ੍ਰਤੱਖ ਪਤਾ ਹੈ ਸਾਰੀਆਂ ਸੰਗਤਾਂ ਨੂੰ, ਜਦੋਂ ਅਸੀਂ ਰਹਿਣ ਸਬਾਈ ਦੇ ਵਿੱਚ ਆ ਕੇ ਹਾਜ਼ਰੀਆਂ ਭਰਦੇ ਹਾਂ, ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਸਾਡੀਆਂ ਝੋਲੀਆਂ ਨਹੀਂ ਭਰਦੇ, ਸਾਨੂੰ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਆਓ ਪੁੱਠੇ ਕਰਮ ਸਿੱਧੇ ਕਰਵਾਉਣ ਦਾ ਵੇਲਾ, ਗੁਰੂ ਦੀਆਂ ਖੁਸ਼ੀਆਂ ਲੁੱਟਣ ਦਾ ਵੇਲਾ। ਮੇਰੀ ਨਿਮਰਤਾ ਸਹਿਤ ਬੇਨਤੀ, ਜਿਹੜੇ ਅੰਮ੍ਰਿਤਸਰ ਦੇ ਪ੍ਰੇਮੀ ਜਾਂ ਜਿਹੜੇ ਅੰਮ੍ਰਿਤਸਰ ਦੇ ਨੇੜੇ ਤੇੜੇ ਦੇ ਇਲਾਕਿਆਂ ਦੇ ਪ੍ਰੇਮੀ ਨੇ, ਜਿਹੜੇ ਤੁਸੀਂ ਰੋਜ਼ ਸੁਣਦੇ ਹੋ, ਵੇਖੋ ਜਦੋਂ ਅਸੀਂ ਅੰਮ੍ਰਿਤਸਰ ਰਹਿਣ ਸਬਾਈ ਕਰਦੇ ਹਾਂ, ਬਾਹਰ ਦੀਆਂ ਸੰਗਤਾਂ ਇੱਥੇ ਆ ਜਾਂਦੀਆਂ, ਫਿਰ ਹੁਣ ਸਾਡਾ ਫਰਜ਼ ਵੀ ਤਾਂ ਬਣਦਾ ਨਾ ਉੱਥੇ ਪਹੁੰਚਣ ਦਾ। ਟਿਕਟਾਂ ਟੁਕਟਾਂ ਬੁੱਕ ਕਰਾਓ, ਹੁਮਾ ਕੇ ਵਹੀਰਾਂ ਕੱਤ ਕੇ ਤੁਸੀਂ ਉੱਥੇ ਪਹੁੰਚੋ। ਇੱਕ ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ, ਇਸ ਨੰਬਰ ਦੇ ਉੱਤੇ ਤੁਸੀਂ ਹਫ਼ਤਾ ਕੁ ਪਹਿਲੇ ਦੱਸ ਦੇਣਾ ਕਿੰਨੇ ਸ਼ਰੀਰ ਤੁਸੀਂ ਕਿਹੜੇ ਸ਼ਹਿਰ ਤੋਂ ਆ ਰਹੇ, ਤਾਂ ਜੋ ਤੁਹਾਡੀ ਯੋਗ ਰਿਹਾਇਸ਼ ਦਾ ਵੀ ਉੱਥੇ ਪ੍ਰਬੰਧ ਹੋ ਸਕੇ। ਔਰ ਭੁੱਲਿਓ ਨਾ, ਜਿੰਨੀਆਂ ਦਿੱਲੀ ਦੀਆਂ ਸੰਗਤਾਂ ਨੇ, ਫਰੀਦਾਬਾਦ ਦੀਆਂ, ਜਾਂ ਜਿੰਨੇ ਨੇੜੇ ਤੇੜੇ ਦੇ ਇਲਾਕੇ ਦੇ ਪ੍ਰੇਮੀ ਨੇ, ਜਾਂ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਭੈਣਾਂ ਨੇ, ਆਪ ਤੇ ਤੁਸੀਂ ਆਇਓ, ਦਸਾਂ ਨੂੰ ਹੋਰ ਪ੍ਰੇਰਨਾ ਕਰਕੇ ਨਾਲ ਲਿਆਇਓ। ਬਾਬਾ ਦੀਪ ਸਿੰਘ ਜੀ ਦੇ ਗੁਣ ਗਾਵਾਂਗੇ ਤੇ ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਵਾਂਗੇ। ਇਹ ਸਾਰਾ ਪ੍ਰੋਗਰਾਮ PTC ਸਿਮਰਨ ਦੇ ਉੱਤੇ ਵੀ ਔਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ, ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਏਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ, ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ 'ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ, ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ। ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ, ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ, ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਟੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ ਮੇਰੇ ਮਨ ਦੀ ਭਾਵਨਾ ਹੈ, ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ, ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ, ਅਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ, ਅਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ,
कोई 25 पैसे दे रहा, कोई 50 पैसे, कोई 1 रुपया। साढ़े कोल तो इन्ने वड्डे वड्डे संगी बैठे ने, कोई 5000 देंदा, 10,000, कोई लाख रुपया दे रहा। ये रिक्शे वालियां कोलों इदां सेवा क्यों इकट्ठी कर रहे? तो बाबा सेवा सिंह जी महापुरखा ने बचन किया, कहण लगे प्यारिया असी चाहुंदे आ कि ये रिक्शे वाले दा भी किसे ना किसे ढंग नाल भला हो जे। कहंदे जदों ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ पेटीएम, गूगल पे, फोन पे भी कर सकते हो, और अकाउंट डिटेल भी टीवी स्क्रीन के उत्ते चल रही, स्क्रीनशॉट ले लो, इसकी फोटो खिंच लो, और अपनी सेवा तुसी इन्हां अकाउंटां दे विच पा के सानू दिते हुए नंबरां दे उत्ते मैसेज जरूर कर देना। असी इन्नी सेवा जो भेजी है ट्रस्ट नूं, तां जो तुहानूं रसीद ते सत्कार समय सिर पहुँचाया जा सके। और एक विशेष बेनती, आप जी इस सेवावां दे कारजां दे विच पक्के महीनावारी डोनर भी बन सकते हो कि हर महीने असी ट्रस्ट नूं इन्ना दसवंध भेजना ही भेजना है। वो नंबर भी तुहाडे टीवी स्क्रीन दे उत्ते फ्लैश हो रहा है। आप जी इस नंबर दे उत्ते फोन करके मैसेज करके कि असी इन्ना दसवंध हर महीने ट्रस्ट नूं भेजिया करांगे। आप जी अपना मैसेज दिओ, और साडे वल्लों तुहानूं फिर डोनर नंबर दे दिता जाएगा कि तुहाडा इन्ना नंबर डोनर है। फिर उस मुताबिक तुसी हर महीने अपनी सेवा ट्रस्ट दे अकाउंट दे विच पा सकदे हो। ये मेरी बेनती मोढे नाल मोढा जोड़ के आओ इस मुहिम दे विच शामिल होइए। वाहिगुरू जी का खालसा, वाहिगुरू जी की फतेह।